ਤੇ ਜਨਾਬ ਸਰਗੋਦਾ ਦਾ ਜ਼ਿਕਰ ਹੋਵੇ ਤੇ ਕਿਨੂੰਆਂ ਦਾ ਗੱਲ ਨਾ ਹੋਵੇ ਤੇ ਹੋ ਹੀ ਨਹੀਂ ਸਕਦਾ। ਪਾਕਿਸਤਾਨ ਦੇ ਇਸ ਜ਼ਰਖੇਜ਼ ਇਲਾਕੇ ਦੇ ਵਿੱਚ ਜਦੋਂ ਸਰਦੀਆਂ ਆਉਂਦੀਆਂ ਨੇ ਕਿਨੂੰਆਂ ਦੇ ਬਾਗ ਜਿਹੜੇ ਨੇ ਉਹ ਰੰਗਾਂ ਤੇ ਖੁਸ਼ਬੂਆਂ ਦੇ ਨਾਲ ਮਹਿਕ ਉੱਠਦੇ ਨੇ। ਇਸ ਸਾਲ ਵੀ ਕਿੰਨੂ ਦੀ ਫਸਲ ਪੱਕ ਕੇ ਤਿਆਰ ਆ ਤੇ ਕਿਸਾਨ ਆਪਣੀ ਮਿਹਨਤ ਦਾ ਫਲ ਸਮੇਟਣ ਦੀ ਉਮੀਦ ਵਿੱਚ ਨੇ। ਤਸਵੀਰਾਂ ਜਾਣਾਂਗੇ ਨਫਾਸਤ ਹੁਸੈਨ ਦੀ ਇਸ ਰਿਪੋਰਟ। ਜ਼ਿਲ੍ਹਾ ਸਰਗੋਦਾ ਵਿੱਚ 3 ਲੱਖ ਏਕੜ ਤੋਂ ਵੱਧ ਰਕਬੇ ਤੇ ਕਿੰਨੂ ਦੀ ਕਾਸ਼ਤ ਹੁੰਦੀ ਹੈ। ਨਾਰੰਗੀ ਰੰਗ ਨਾਲ ਭਰੇ ਬਾਗ ਹੁਣ ਪੱਕ ਕੇ ਖੁਸ਼ਬੂ ਖਿਲਾਰਨ ਲੱਗ ਪਏ ਨੇ। ਰਸ ਭਰੇ ਕਿੰਨੂ ਦਰਖਤਾਂ ਤੋਂ ਲਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੇ ਮਕਾਮੀ ਮੰਡੀਆਂ ਦੇ ਨਾਲ-ਨਾਲ ਬਾਹਰ ਦੇ ਮੁਲਕਾਂ ਨੂੰ ਭੇਜਣ ਦਾ ਅਮਲ ਵੀ 1 ਦਸੰਬਰ ਤੋਂ ਸ਼ੁਰੂ ਹੈ। ਕਿਸਾਨਾਂ ਨੂੰ ਜੀ ਬੜੀ ਅੱਛੀ ਉਮੀਦ ਹੈ। ਅੱਲਾ ਦੇ ਹੁਕਮ ਨਾਲ ਬੜਾ ਅੱਛੇ ਫਲ ਲੱਗੇ ਨੇ ਬਾਗਾਂ ਨੂੰ, ਬਹੁਤ ਅੱਛੀ ਫਸਲ ਹੋਈ ਹੈ ਤੇ ਅੱਲਾ ਪਾਕ ਖੈਰ ਕਰੇ। हुकूमत ਜਿਹੜੀ ਹੈਗੀ ਉਹ ਕਿਸਾਨਾਂ ਨਾਲ ਤਾਵਨ ਕਰੇ। ਅੱਜ ਕੱਲ ਜੇ ਕਿੰਨੂ ਦੇ ਬਾਗਾਂ ਕੋਲੋਂ ਲੰਘਿਆ ਜਾਵੇ ਤਾਂ ਇਸ ਲਜ਼ੀਜ਼ ਫਲ ਦੀ ਤਾਜ਼ਾ ਖੁਸ਼ਬੂ ਇਸ ਗੱਲ ਦੀ ਨਿਸ਼ਾਨੀ ਹੈ ਕਿ ਕਿਸਾਨ ਨੂੰ ਉਹਦੀ ਮਿਹਨਤ ਦਾ ਸਿਲਾ ਮਿਲਣ ਵਾਲਾ ਹੈ। ਦੂਜੇ ਪਾਸੇ ਅਫਗਾਨਿਸਤਾਨ ਦਾ ਬਾਰਡਰ ਬੰਦ ਹੋਣ ਦੀ ਵਜ੍ਹਾ ਤੋਂ ਕਿੰਨੂ ਦੀ ਐਕਸਪੋਰਟ ਮਸਲਿਆਂ ਦਾ ਸ਼ਿਕਾਰ ਹੈ। ਸਰਗੋਦਾ ਜਿਹੜਾ ਕਿੰਨੂ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਇਸ ਸਾਲ ਬਾਗਾਂ ਨਾਲ ਫਲ ਵੀ ਬਹੁਤ ਅੱਛਾ ਹੈ ਤੇ ਇਹਦੇ ਨਾਲ ਕਾਸ਼ਤਕਾਰਾਂ ਨਾਲ हुकूमत मज़ीद तामुन करे तो इस पर अच्छी पैदावार हो सकती है। एक्सपोर्ट ਦੇ ਹਦਫ ਪੂਰੇ ਕਰਨ ਲਈ ਹਕੂਮਤ ਪਾਕਿਸਤਾਨ ਵੱਲੋਂ ਕਿੰਨੂ ਨੂੰ ਈਰਾਨ ਦੇ ਰਸਤੇ ਵਸਤੀ ਏਸ਼ੀਆ ਦੇ ਮੁਲਕਾਂ ਤੱਕ ਪਹੁੰਚਾਉਣ ਲਈ ਖਸੂਸੀ ਟ੍ਰੇਨ ਚਲਾਉਣ ਦਾ ਬੰਦੋਬਸਤ ਵੀ ਕੀਤਾ ਗਿਆ ਹੈ। ਸਰਗੋਦਾ ਦੇ ਸੁਨਹਿਰੀ ਬਾਗ ਇੱਕ ਵਾਰੀ ਫੇਰ ਮਿਹਨਤ, ਜ਼ਮੀਨ ਤੇ ਜ਼ਾਇਕੇ ਦੀ ਕਹਾਣੀ ਸੁਣਾ ਰਹੇ ਨੇ। ਉਮੀਦ ਹੈ ਕਿ ਇਸ ਵਾਰੀ ਕਿਸਾਨਾਂ ਦੀ ਮਿਹਨਤ ਦਾ ਇਹ ਮਿੱਠਾ ਫਲ ਆਲਮੀ ਮੰਡੀ ਵਿੱਚ ਪਹੁੰਚ ਕੇ ਪਾਕਿਸਤਾਨ ਦੀ ਮਈਸ਼ਤ ਨੂੰ ਵੀ ਤਾਜ਼ਗੀ ਬਖਸ਼ੇਗਾ। ਨਫਾਸਤ ਹੁਸਨੈਨ, ਚੌਪਾਲ, ਸਰਗੋਦਾ।